ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਪ੍ਰਵੀਨ ਜੀ। ਕੁਝ ਕੁ ਖਬਰਾਂ ਬਾਰੇ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਰਿਮੋਟ, ਬਲਰਾਜ ਕੌਰ ਸਹੋਤਾ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣਦੇ ਆ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਗੱਲ ਕਰਦੇ ਹਾਂ ਰਾਮ ਰਹੀਮ ਦੀ। ਕਹਿੰਦੇ ਸੀ ਕਿ ਉਹਨੇ ਪੈਰੋਲ ਤੇ ਆਉਣਾ, ਪਰ ਉਸਨੇ ਹੁਣ ਅਰਜੀ ਵਾਪਸ ਲੈ ਲਈ। ਹਾਂਜੀ ਬਿਲਕੁਲ, ਅਰਜੀ ਵਾਪਸ ਲਈ ਆ। ਔਰ ਜਿਹੜਾ ਉਹਨੇ ਰੀਜ਼ਨ ਦਿੱਤਾ ਵਾ, ਉਹ ਕਹਿੰਦੇ ਕਿ ਮੇਰਾ ਪੇਰੋਲ ਦਾ ਜਿਹੜਾ ਹੱਕ ਹੈ, ਇਹ ਮੇਰੇ ਕੋਲੇ ਹੱਕ ਤਾਂ ਰਹਿਣਾ ਹੀ ਆ, ਬਟ ਮੈਂ ਇਹਦੀ ਵਰਤੋਂ ਫੇਰ ਕਰੂੰਗਾ। ਅਸਲ ਦੇ ਵਿੱਚ ਹੋਇਆ ਕਿ ਜਦੋਂ ਤੋਂ ਪੇਰੋਲ ਦੀ ਗੱਲ ਆਈ ਤਾਂ ਉਸ ਤੋਂ ਬਾਅਦ ਰਾਮ ਰਹੀਮ ਦੀ ਪਹਿਲਾਂ ਜਾਇਦਾਦ ਦੀ ਜਾਂਚ ਹੋਈ, ਜਿਹੜੇ ਬਨਾਹ ਤੇ ਜਿਹਦੇ ਤੇ ਆਸਰੇ ਉਹਨੇ ਕਿਹਾ ਸੀਗਾ ਕਿ ਮੈਂ ਖੇਤੀਬਾੜੀ ਕਰਨੀ ਹੈ। ਇਸ ਤੋਂ ਪਹਿਲਾਂ ਵੀ ਉਹ ਇੱਕ ਕੁੜੀ ਦੇ ਵਿਆਹ ਦੇ ਵਿੱਚ ਜਾਣ ਦੀ ਗੱਲ ਕਰ ਚੁੱਕਿਆ ਕਿ ਮੈਂ ਉਸ ਕੁੜੀ ਦੇ ਵਿਆਹ 'ਚ ਜਾਣਾ ਤੇ ਉਹ ਮੇਰੀ ਧੀ ਹੈ ਤੇ ਮੈਂ ਬਹਾਨੇ ਬੁਖਲਾਏ। ਪਰ ਕਾਨੂੰਨ ਕਹਿੰਦਾ ਕਿ ਜਜ਼ਬਾਤਾਂ ਦੀ ਖੇਡ ਨਹੀਂ ਹੈ, ਇਹ ਜ਼ਮਾਨਤ ਮਿਲਣੀ ਜਜ਼ਬਾਤੀ ਗੱਲ ਨਹੀਂ ਹੈ। ਹੁਣ ਵੀ ਉਹਨੇ ਕਿਹਾ ਸੀਗਾ ਕਿ ਮੈਂ 42 ਦਿਨਾਂ ਵਾਸਤੇ ਆਪਦੀ ਖੇਤੀ ਕਰਨੀ ਹੈ ਤੇ ਮੈਨੂੰ ਪੇਰੋਲ ਦਿੱਤੀ ਹੈ। ਪਰ ਜਦੋਂ ਜਿਹੜਾ ਸਟੇਟ ਦਾ ਰਿਕਾਰਡ ਹੈ, ਜ਼ਮੀਨ ਦਾ ਰਿਕਾਰਡ ਰੱਖਣ ਵਾਲਾ ਮਹਿਕਮਾ ਹੈ, ਉਹਨੇ ਜਦੋਂ ਰਿਕਾਰਡ ਦਿੱਤੀ, ਰਿਪੋਰਟ ਦਿੱਤੀ ਪੁਲਿਸ ਨੇ ਆਪਦੀ, ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਫਿਰ ਨਾਲ ਦੀ ਨਾਲ ਜਿਹੜੇ ਆਪਣੇ ਇੱਥੋਂ ਸਿੱਖ ਜਥੇਬੰਦੀਆਂ, ਕੁਛ ਨਵਕਿਰਨ ਸਿੰਘ ਵਰਗੇ ਵਕੀਲ ਹੈ, ਤਾਂ ਉਹਨਾਂ ਨੇ ਇਹਦੇ ਵਿਰੁੱਧ ਹੋਰ ਅਪਰੋਚ ਜਿਹੜੀਆਂ ਨੇ ਉਹ ਅਪਣਾਈਆਂ। ਹੋਰ ਥਾਂ ਤੇ ਹੋਰ ਕੋਰਟ ਦੇ ਵਿੱਚ ਉਹ ਗਏ, ਉਹਨਾਂ ਨੇ ਆਪਣੀ ਅਪੀਲ ਰੱਖੀ ਕਿ ਇਹ ਬਲਾਤਕਾਰੀ ਬੰਦਾ ਵਾ, ਇਹਨੇ ਜਿਹੜੇ ਕ੍ਰਾਈਮ ਕੀਤੇ ਆ ਉਹ ਬਹੁਤ ਘਟੀਆ ਕ੍ਰਾਈਮ ਆ ਤੇ ਇਹ 2 ਮਾਮਲਿਆਂ ਦੇ ਵਿੱਚ ਸਜ਼ਾ ਯਾਫਤਾ ਬੰਦਾ, ਇਸ ਕਰਕੇ ਇਹਨੂੰ ਪੇਰੋਲ ਨਹੀਂ ਦਿੱਤੀ ਜਾਣੀ ਚਾਹੀਦੀ। ਹੁਣ ਉਹ ਕਹਿੰਦਾ ਕਿ ਫਿਰ ਉਹਨੇ ਅਰਜ਼ੀ ਜਿਹੜੀ ਲਾਈ ਸੀ ਉਹਨੂੰ ਵਾਪਸ ਲੈ ਲਿਆ ਵਾ। ਫਿਲਹਾਲ ਜਿਹੜੀ ਆ ਉਹ ਕਹਿੰਦਾ ਕਿ ਮੈਂ ਬੇਸ਼ੱਕ ਮੇਰਾ ਹੱਕ ਆ, ਪਰ ਮੈਂ ਇਹਨੂੰ ਹੁਣ ਹਾਲ ਦੀ ਘੜੀ ਵਾਪਸ ਲੈ। ਇਹ ਹੋਈਆਂ ਉਹ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਡਿਸਕਸ ਹੋਈਆਂ, ਜਿਹੜੀਆਂ ਸਾਨੂੰ ਪਤਾ ਵਾ, ਮੀਡੀਆ ਨੂੰ ਪਤਾ, ਲੋਕਾਂ ਨੂੰ ਪਤਾ। ਪਰ ਜਿਹੜੀਆਂ ਅੰਦਰਲੀਆਂ ਗੱਲਾਂ ਨੇ, ਜਿਹੜੀਆਂ ਹੋਰ ਗੱਲਾਂ ਨੇ, ਜਿਹੜੀਆਂ ਹੋਰ ਸੰਭਾਵਨਾਵਾਂ ਨੇ, ਉਹ ਇਹ ਹੈ ਕਿ ਹਰਿਆਣਾ ਦੇ ਵਿੱਚ ਖੱਟਰ ਸਰਕਾਰ ਹੈ। ਖੱਟਰ ਸਰਕਾਰ ਹੈ ਜੀ, ਜਿਹਨੂੰ ਪਤਾ ਵਾ ਕਿ ਇਸ ਵੇਲੇ ਇਸ ਬੰਦੇ ਦਾ ਵੋਟ ਬੈਂਕ ਹਰਿਆਣੇ ਦੇ ਵਿੱਚ ਚੰਗਾ ਵਾ। ਅਕਾਲੀਆਂ ਨੇ ਵੀ ਇਸ ਵੋਟ ਬੈਂਕ ਦੇ ਪਿੱਛੇ ਦੂਜੇ ਵੋਟ ਬੈਂਕ ਨੂੰ ਖੋਰਾ ਲਾ ਲਿਆ। ਤਾਂ ਉਹਨਾਂ ਨੇ ਮੈਂ ਕਹਿ ਸਕਦਾ ਵਾਂ ਕਿ ਇੱਕ ਪੈਂਸਲ ਲਾ ਕੇ ਵੇਖਿਆ ਸੀ ਲੋਕਾਂ ਦੇ ਕਿ ਜੇ ਤਾਂ ਲੋਕ ਝੱਲ ਗਏ ਤਾਂ ਠੀਕ ਹੈ, ਨਹੀਂ ਫਿਰ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ। ਸਰਕਾਰ ਦੇ ਤਾਂ ਕਈ ਮੰਤਰੀ ਆ ਜਿਹੜੇ ਕਹਿੰਦੇ ਕਿ ਇਹਦਾ ਰਿਕਾਰਡ ਚੰਗਾ ਵਾ। ਹੁਣ ਜਿਹੜਾ ਬੰਦਾ 2 ਕੇਸਾਂ ਦੇ ਵਿੱਚ ਸਜ਼ਾ ਯਾਫਤਾ, 20 ਸਾਲਾਂ ਦੀ ਕੈਦ, 10-10 ਲੱਖ ਰੁਪਏ ਜੁਰਮਾਨਾ ਹੋ ਚੁੱਕਿਆ, ਤੁਸੀਂ ਉਹਨੂੰ ਕਿਵੇਂ ਕਹਿ ਸਕਦੇ ਹੋ ਕਿ ਉਹਦਾ ਰਿਕਾਰਡ ਚੰਗਾ ਵਾ? ਹੁਣ ਫਿਰ ਪੂਰਾ ਜਦੋਂ ਘਟਨਾਕ੍ਰਮ ਘਟਿਆ, ਮੀਡੀਆ ਦੇ ਵਿੱਚ ਲੋਕਾਂ ਨੇ ਵਿਰੋਧ ਕੀਤਾ, ਸਮਾਜਿਕ ਜਥੇਬੰਦੀਆਂ ਨੇ ਵਿਰੋਧ ਕੀਤਾ, ਪੀੜਤ ਅੱਗੇ ਆ ਗਏ, ਤਾਂ ਫਿਰ ਇਹਨੂੰ ਲੱਗਿਆ ਕਿ ਨਹੀਂ, ਮੈਨੂੰ ਪੇਰੋਲ ਦੀ ਅਰਜ਼ੀ ਜਿਹੜੀ ਆ ਵਾਪਸ ਲੈ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਕਾਨੂੰਨੀ ਅੜਚਨ ਹੁੰਦੀ ਤਾਂ ਇਹਨੇ ਭਲਾਈ ਸਮਝੀ ਕਿ ਮੈਂ ਪੇਰੋਲ ਵਾਪਸ ਲੈ ਲਾਂ। ਜਦੋਂ ਸਿਆਸਤ ਨੇ ਇਹ ਵੀ ਭਾਂਪਿਆ ਕਿ ਯਾਰ ਇਹਦੀ ਪੇਰੋਲ ਆਉਣ ਦੇ ਨਾਲ ਜਿਹੜਾ ਵਿਰੋਧ ਆ ਉਹ ਜ਼ਿਆਦਾ ਹੋ ਸਕਦਾ, ਜਿਹੜੇ ਪੱਖ ਦੇ ਵਿੱਚ ਆ ਉਹ ਘੱਟ ਹੋ ਸਕਦੇ ਆ। ਤਾਂ ਮੇਰਾ ਖਿਆਲ ਹੈ ਕਿ ਸਿਆਸੀ ਜੋੜ ਤੋੜ ਦਾ ਵੀ ਇਹ ਨਤੀਜਾ ਹੋ ਸਕਦਾ ਵਾ ਕਿ ਉਹ ਬੰਦੇ ਨੇ ਪੇਰੋਲ ਜਿਹੜੀ ਆ ਅਰਜ਼ੀ ਵਾਪਸ ਲੈ ਲਈ ਹੈ। ਫਿਲਹਾਲ ਇੱਕ ਗੱਲ ਇਹ ਚੰਗੀ ਕਹਿ ਸਕਦੇ ਕਿ ਜਿਹੜਾ ਟਕਰਾਅ, ਜਿਹੜੀਆਂ ਸੰਭਾਵਨਾ ਨਜ਼ਰ ਆ ਰਹੀਆਂ ਸੀ ਪੰਜਾਬ ਦੇ ਵਿੱਚ, ਜਿਹੜੇ ਹਾਲਾਤ ਵਿਗੜਨ ਦੇ, ਤਾਂ ਮੈਂ ਕਹਿ ਸਕਦਾ ਕਿ ਉਸ ਗੱਲੋਂ ਟਿਕਟਕਾ ਹੋ ਗਿਆ ਵਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਦਲ ਬਦਲੂਆਂ ਦੀ। ਅੱਜ ਬੇਸ਼ੱਕ ਜਿਹੜੀ ਕਾਂਗਰਸ ਆ ਉਹ ਕਿਰੀ ਜਾਂਦੀ ਹੈ ਦਿਨੋਂ ਦਿਨ। ਕਰਨਾਟਕ ਦੇ ਵਿੱਚ ਕਾਂਗਰਸ ਦੇ 2 ਵਿਧਾਇਕਾਂ ਨੇ ਅਸਤੀਫਾ ਦਿੱਤਾ। ਦੇਖੋ, ਕਰਨਾਟਕ ਦੀ ਜਿਹੜੀ ਖੇਡ ਆ ਨਾ ਉਹ ਬੜੀ ਦਿਲਚਸਪ ਜੀ ਹੋ ਚੁੱਕੀ ਹੈ। ਉੱਥੇ ਬੀਜੇਪੀ ਹੈ, ਜਿਹੜੀ ਬੀਜੇਪੀ ਤੇ ਦੋਸ਼ ਲੱਗਦੇ ਕਿ ਇਹ ਲਗਾਤਾਰ ਕਾਂਗਰਸ ਨੂੰ ਜਿਹੜਾ ਗੱਠਜੋੜਾ ਉਹਨਾਂ ਦਾ ਜਿਹੜੀ ਇਸ ਸਾਲਾਂ ਨਾਲ ਉਹਨਾਂ ਨੂੰ ਦਬਾਉਣ ਦੀ ਜਾਂ ਉਹਨਾਂ ਨੂੰ ਵਿਗਾੜਨ ਦੀ, ਖੇਡ ਵਿਗਾੜਨ ਦੀ ਗੱਲ ਕਰਦੀ ਹੈ। ਹੁਣ ਕਾਂਗਰਸ ਦੇ 2 ਵਿਧਾਇਕ, ਇੱਕ ਤਾਂ ਆਨੰਦ ਸਿੰਘ ਹੈ, ਇੱਕ ਰਮੇਸ਼ ਜਾਰਕੋਲੀ ਹੈ, ਇਹਨਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਤੇ ਅਸਤੀਫੇ ਤੋਂ ਬਾਅਦ ਆਲਮੀ ਹੋਇਆ ਕਿ ਜਿਹੜਾ ਨੇਤਾ ਸਿੱਧਰਮਈਆ, ਉਹਨੇ ਆਪਣੇ ਕਾਂਗਰਸ ਦੇ ਵਿਧਾਇਕ ਦਲ ਦੀ ਉਹਨੂੰ ਮੀਟਿੰਗ ਬੁਲਾਉਣੀ ਪਈ ਹੈ। ਫਿਰ ਮੁੱਖ ਮੰਤਰੀ ਜਿਹੜਾ HD ਕੁਮਾਰ ਸਵਾਮੀ, ਉਹ ਕਹੇ ਕਿ ਸਰਕਾਰ ਨੂੰ ਕਮਜ਼ੋਰ ਕਰਨ ਦੇ ਸੁਪਨੇ ਜਿਹੜੇ ਭਾਜਪਾ ਦੇਖ ਰਹੀ ਆ, ਉਹਨੇ ਹਾਲੇ ਆਪਦੀਆਂ ਚਾਲਾਂ ਜਿਹੜੀਆਂ ਬੰਦ ਨਹੀਂ ਕੀਤੀਆਂ। ਪਰ ਜਿਹੜਾ ਆਨੰਦ ਸਿੰਘ ਆ ਉਹ ਕਹਿੰਦੇ ਕਿ ਮੈਂ ਤਾਂ ਆਪਦੀਆਂ ਮੰਗਾਂ ਨੂੰ ਲੈ ਕੇ ਅਸਤੀਫਾ ਦਿੱਤਾ, ਮੇਰੇ ਤੇ ਤਾਂ ਕੋਈ ਇਹੋ ਜਿਹਾ ਦਬਾਅ ਹੀ ਨਹੀਂ ਗਾ। ਤੇ ਕੁਮਾਰ ਸਵਾਮੀ ਸਿੱਧਾ ਕਹਿੰਦੇ ਕਿ ਜਿਹੜੀ ਭਾਜਪਾ ਵਾ ਉਹ ਸਾਨੂੰ ਲਗਾਤਾਰ ਕਮਜ਼ੋਰ ਕਰ ਰਹੀ ਹੈ। ਭਾਜਪਾ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। BS ਜੇਦੂਜੀਰੱਪਾ ਨੇ ਉੱਥੇ ਭਾਜਪਾ ਦੇ ਪ੍ਰਧਾਨ, ਉਹ ਕਹਿੰਦੇ ਕਿ ਗੱਠਜੋੜ ਦੀ ਸਰਕਾਰ ਹੈ, ਲੋਕਾਂ ਦੇ ਆਪਦੇ ਮਫਾਦ ਹੈ ਕਿ ਆਪਣੇ ਆਪ ਸਰਕਾਰ ਡਿੱਗ ਜੂਗੀ ਤੇ ਸਾਨੂੰ ਤਾਂ ਲੋੜ ਹੀ ਨਹੀਂ ਗੀ ਇੰਟਰਫੇਅਰ ਕਰਨ ਦੀ। ਬਾਕੀ ਜਿਹੜੀ
ਕਾਂਗਰਸ ਕੋਲੇ ਜਿਹੜਾ ਇੱਕ ਫਿਗਰ ਆ ਨਾ, ਮੈਜੀਕਲ ਫਿਗਰ ਪੂਰਾ ਵਿਧਾਇਕਾਂ ਦਾ, ਤੇ ਉਹਨਾਂ ਕੋਲੇ ਹੈਗਾ 81 ਬੰਦੇ, 81 MLA ਹੈ। ਹੁਣ ਜੇ 2 ਡਿੱਗਦੇ ਤੇ ਉਹਨਾਂ ਕੋਲ ਰਹਿ ਜਾਣਗੇ 79। ਇਸ ਤਰ੍ਹਾਂ ਜਿਹੜੇ JDS ਹੈ ਉਹਨਾਂ ਕੋਲੇ ਹੈਗਾ 37, ਤੇ ਜਿਹੜਾ ਪੂਰੀ ਸੈਂਟਰੈਂਸ ਹੈ 225 ਮੈਂਬਰੀ ਵਿਧਾਨ ਸਭਾ ਦੇ ਵਿੱਚ, ਤੇ ਉਹ ਜਿਹੜੀ 113 ਦੀ ਹੈ, ਤੇ ਇਹਨਾਂ ਕੋਲ 116 ਸੀਗੇ, ਤੇ ਹੁਣ 113 ਦਾ ਫਿਗਰ ਰਹਿ ਵਾ। ਹੁਣ ਭਾਜਪਾ ਆਪਣੇ ਤਰੀਕੇ ਨਾਲ ਉੱਥੇ ਸਿਆਸਤ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ 2-3 ਬੰਦੇ ਜੇ ਹੋਰ ਖਿਸਕ ਜਾਣ, ਗੱਠਜੋੜ ਦੇ ਵਿੱਚੋਂ ਕੁਝ ਆਵਾਜ਼ਾਂ ਬੁਲੰਦ ਹੋਣ, ਤਾਂ ਫਿਰ ਇੱਥੇ ਜਿਹੜਾ ਵਾ ਉਹ ਆਪਦੀ ਕਹਿ ਲਈ ਕਿ ਇੱਕ ਦਾਅਵਾ ਪੇਸ਼ ਕੀਤਾ ਜਾ ਸਕਦਾ ਸਰਕਾਰ ਬਣਾਉਣ ਦਾ। ਪਿਛਲੇ ਹਫ਼ਤੇ ਤੋਂ ਜਿਹੜਾ ਲੰਘਿਆ ਹਫ਼ਤਾ, ਉਹਦੇ ਵਿੱਚ ਵੀ ਖਬਰਾਂ ਆਈਆਂ ਸੀਗੀਆਂ ਕਿ ਕਾਂਗਰਸ ਦੇ ਜਿਹੜੇ ਵਿਧਾਇਕ ਹੈ, JDS ਦੇ 1-2 ਵਿਧਾਇਕ ਆ, ਉਹ ਵੀ ਖਿਸਕਣ ਦੀ ਤਿਆਰੀ ਦੇ ਵਿੱਚ ਆ, ਪਰ ਕਾਂਗਰਸ ਦੇ 2 ਖਿਸਕ ਚੁੱਕੇ ਆ। ਕਾਂਗਰਸ ਦੇ ਲਈ ਹੁਣ ਉੱਥੇ ਬਹੁਤ ਮੁਸ਼ਕਲਾਂ ਵਾ, ਕਿਉਂਕਿ ਇੱਕ ਪਾਸੇ JDS ਹੈ ਤੇ ਦੂਜੇ ਪਾਸੇ ਭਾਜਪਾ ਵਾ। ਜੇਕਰ ਇਹਨਾਂ ਦੇ ਆਪਦੇ ਵਿਧਾਇਕ ਖਿਸਕਦੇ ਆ ਜਿਹੜੇ ਕਿ ਹੁਣ ਨਾਸਤਿਕ ਰਹਿ ਗਏ ਆ, ਤੇ ਫਿਰ ਇਹਨਾਂ ਤੇ ਗੱਠਜੋੜ ਦਾ ਵੀ ਦਬਾਅ ਪਊਗਾ। ਦੂਜੇ ਪਾਸੇ ਜਿਹੜੀ ਵਿਰੋਧੀ ਪਾਰਟੀ ਆਪੋਜੀਸ਼ਨ ਵਾਲੇ ਆ, ਉਹ ਵੀ ਦਬਾਅ ਵਧਾਉਣਗੇ। ਸੋ ਦੇਖਦੇ ਆ, ਇੱਕ ਪਾਸੇ ਰਾਹੁਲ ਗਾਂਧੀ ਹੈ ਜਿਹੜਾ ਕਹਿੰਦਾ ਕਿ ਨਹੀਂ ਜੀ ਮੈਂ ਪ੍ਰਧਾਨ ਨਹੀਂ ਬਣਨਾ, ਇੱਕ ਪਾਸੇ ਕਾਂਗਰਸ ਜਿੱਥੇ ਮੈਜੋਰਟੀ ਦੇ ਵਿੱਚ ਨਹੀਂ ਹੈ, ਜਿੱਥੇ ਗੱਠਜੋੜ ਦੀਆਂ ਸਰਕਾਰਾਂ, ਉੱਥੇ ਕਾਂਗਰਸ ਨੂੰ ਬਹੁਤ ਮਾੜੇ ਹਾਲਾਤ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ। ਦੇਖਦੇ ਆ ਜਿਹੜੇ ਮਾੜੇ ਦਿਨਾਂ ਦੀ ਸ਼ੁਰੂਆਤ ਆ ਕਾਂਗਰਸ ਦੀ, ਇਹ ਹੋਰ ਕਿੰਨੇ ਕੁ ਦਿਨ ਹੋਰ ਚੱਲਦੀ ਹੈ, ਤੇ ਇੱਥੇ BJP ਹੋਰ ਕਿਹੜੀਆਂ ਚਾਲਾਂ ਦੇ ਨਾਲ ਜਾਂ ਹੋਰ ਕਿਹੜੇ ਗਣਿਤ ਦੇ ਨਾਲ ਇਸ ਕਰਨਾਟਕ ਦੇ ਵਿੱਚ ਸੱਤਾ ਹਾਸਲ ਕਰਨ ਲਈ ਤਰਲੋ ਮਚੀਂਦੀ ਆ। ਜੀ ਤਾਂ ਜਿਸ ਤਰ੍ਹਾਂ ਤੁਸੀਂ ਰਾਹੁਲ ਦੀ ਗੱਲ ਕੀਤੀ ਆ, ਉਸ ਦੀ ਗੱਲ ਕਰੇ ਲਈਏ ਕਿ ਦੇਖੋ ਇਹਨਾਂ ਨੂੰ ਕੋਈ ਆਪਣਾ ਵਾਰਸ ਹੀ ਨਹੀਂ ਲੱਭਦਾ, ਇਹਨਾਂ ਨੂੰ ਕੋਈ ਪ੍ਰਧਾਨ ਨਹੀਂ ਲੱਭਦਾ। ਹੁਣ ਮੁੱਖ ਮੰਤਰੀਆਂ ਨੇ ਵੀ ਰਾਹੁਲ ਤੇ ਛੱਡਿਆ ਕਿ ਵਾਰਸ ਆਪੇ ਤੈਅ ਕਰੋ। ਦੇਖੋ, ਪਹਿਲਾਂ ਚਰਚਾਵਾਂ ਇਹ ਸੀਗੀਆਂ ਕਿ ਜਿਹੜੇ ਮਹਾਰਾਸ਼ਟਰ ਤੋਂ ਦਲਿਤ ਆਗੂ ਨੇ ਸੁਸ਼ੀਲ ਕੁਮਾਰ ਸ਼ਿੰਦੇ, ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ, ਹਾਲਾਂਕਿ ਐਲਾਨ ਨਹੀਂ ਹੋਇਆ। ਹੁਣ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਤੇ ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਮੁੱਖ ਮੰਤਰੀ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਜਿਹੜਾ ਅਸਤੀਫਾ ਵਾ ਉਹ ਆਪਦੇ ਅਹੁਦੇ ਤੇ ਬਣੇ ਰਹੋ ਤੇ ਉਹਨੂੰ ਆਪਦਾ ਜਿਹੜਾ ਵਾਪਸ ਲਓ। ਪਰ ਇਹ ਰਾਹੁਲ ਗਾਂਧੀ ਕਹਿੰਦਾ ਕਿ ਨਹੀਂ, ਮੈਂ ਅਸਤੀਫਾ ਦਿੱਤਾ ਤੇ ਮੈਂ ਸਾਫ਼ ਕਰ ਚੁੱਕਿਆ ਕਿ ਹੁਣ ਮੈਂ ਇਸ ਅਹੁਦੇ ਤੇ ਨਹੀਂ ਰਹਿਣਾ। ਫਿਰ ਵਿੱਚ ਦੀ ਗੱਲਾਂ ਵੀ ਆਈਆਂ ਸੀਗੀਆਂ ਕਿ ਪੂਰੇ ਭਾਰਤ ਨੂੰ 4 ਜ਼ੋਨਾਂ ਦੇ ਵਿੱਚ ਵੰਡਿਆ ਜਾਵੇ ਤੇ 4 ਜ਼ੋਨਾਂ ਦੇ ਵੱਖੋ ਵੱਖਰੇ ਪ੍ਰਧਾਨ ਤੈਅ ਕਰ ਲਏ ਜਾਣ, ਤੇ ਉਹ ਫਿਰ ਮਿਲ ਕੇ ਰਾਹੁਲ ਗਾਂਧੀ ਨੂੰ ਰਿਪੋਰਟ ਕਰਨ। ਹੁਣ ਕਾਂਗਰਸ ਦੇ ਸਾਹਮਣੇ ਇਹ ਹੈ ਕਿ ਪਹਿਲੀ ਗੱਲ ਤਾਂ ਕਾਂਗਰਸ ਦੇ ਜਿਹੜੇ ਮੇਨ ਚਿਹਰੇ ਆ, P ਚਿਦੰਬਰਮ ਹੋ ਗਿਆ, ਜਨਾਰਦਨ ਤ੍ਰਿਵੇਦੀ ਹੋ ਗਏ, ਗੁਲਾਮ ਨਬੀ ਆਜ਼ਾਦ ਹੋ ਗਏ, ਜਾਂ ਸੁਸ਼ੀਲ ਕੁਮਾਰ ਸ਼ਿੰਦੇ ਹੋ ਗਏ, AK ਐਂਟਨੀ ਹੋ ਗਏ, ਤਾਂ ਇਹ 7-8 ਚਿਹਰੇ ਉਹ ਆ ਜਿਨ੍ਹਾਂ ਤੇ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਜ਼ੋਰ ਪਾਇਆ ਜਾ ਰਿਹਾ ਸੀ। ਪਰ ਮੇਨ ਪ੍ਰੋਬਲਮ ਇਹ ਹੈ ਕਿ ਕਾਂਗਰਸ ਜਿਹੜੀ ਆ, ਕਾਂਗਰਸ ਦੇ ਜਿਹੜੇ ਲੀਡਰ ਹੈ, ਉਹਨਾਂ ਦੀ ਜਿਹੜੀ ਮੈਂਟੈਲਿਟੀ ਹੈ ਉਹ ਇਹ ਹੈ ਕਿ ਕਾਂਗਰਸ ਨੂੰ ਜੇਕਰ ਕੋਈ ਚਲਾ ਸਕਦਾ ਤੇ ਗਾਂਧੀ ਪਰਿਵਾਰ ਹੈ। ਜੇਕਰ ਕਿਸੇ ਹੋਰ ਕੋਲੇ ਕਾਂਗਰਸ ਦੀ ਜਿਹੜੀ ਆਪਾਂ ਕਹੀਏ ਕਿ ਵਾਗਡੋਰ ਜਾਂਦੀ ਹੈ, ਤੇ ਕਾਂਗਰਸ ਦੇ ਵਿੱਚ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਬਗਾਵਤ ਹੋ ਸਕਦੀ ਹੈ, ਕਿਉਂਕਿ ਦੂਜੇ ਲੀਡਰ ਆ ਉਹ ਨਹੀਂ ਚਾਹੁੰਦੇ ਕਿ ਸਾਡਾ ਸਮਕਾਲੀ ਪ੍ਰਧਾਨਗੀ ਦੇ ਅਹੁਦੇ ਤੇ ਪਹੁੰਚੇ, ਪ੍ਰਧਾਨ ਬਣੇ ਕਾਂਗਰਸ ਦਾ, ਪੂਰੀ ਕਾਂਗਰਸ ਨੂੰ ਉਹ ਲੀਡ ਕਰੇ। ਤੁਸੀਂ ਵੇਖਿਆ ਹੋਣਾ ਜਦੋਂ ਵੀ ਕੋਈ ਹੋਰ ਪ੍ਰਧਾਨ ਬਣਿਆ ਵਿੱਚ ਕਾਂਗਰਸ ਦਾ, ਤਾਂ ਉਹ ਬੰਦਾ ਬਣਿਆ ਜਿਹੜਾ ਗਾਂਧੀ ਪਰਿਵਾਰ ਦਾ ਪੂਰਾ ਨੇੜਲਾ ਸੀ, ਪੂਰਾ ਨੇੜੂ ਸੀ, ਪੂਰਾ ਕਹਿ ਸਕਦੇ ਕਿ ਉਹਨੂੰ ਭਰੋਸੇਯੋਗ ਸੀ, ਜਾਂ ਪੂਰਾ ਉਹ ਸੀਗਾ ਕਿ ਜਿਹੜਾ ਬੰਦਾ ਉਹਦੇ ਪਰਿਵਾਰ ਦੇ ਇਸ਼ਾਰੇ ਤੋਂ ਬਿਨਾਂ ਕੰਮ ਹੀ ਨਹੀਂ ਕਰ ਸਕਦਾ ਸੀ। ਮਨਮੋਹਨ ਸਿੰਘ ਨੂੰ ਵੀ ਇਹੋ ਜਿਹੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਕਿ ਇਹ ਬੰਦਾ ਕਠਪੁਤਲੀ ਆ, ਇਹ ਬੰਦਾ ਕਾਂਗਰਸ ਦੇ ਇਸ਼ਾਰੇ ਤੇ, ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਚੱਲਦਾ। ਪਰ ਰੌਲਾ ਕੀ ਹੈ ਕਿ ਸਾਡੇ ਦੇਸ਼ ਦੀ ਜਿਹੜੀ ਸੱਤਾ ਵਾ, ਸਾਡੇ ਦੇਸ਼ ਦੀ ਜਿਹੜੀ ਪੋਲੀਟੀਕਲ ਸਿਸਟਮ ਆ, ਉਹ ਇੱਕ ਵਿਅਕਤੀ ਵਿਸ਼ੇਸ਼ ਤੇ ਕਿਉਂ ਡਿਪੈਂਡ ਹੋ ਰਿਹਾ ਵਾ। ਉਹ ਮੋਦੀ ਤੇ ਡਿਪੈਂਡ ਹੈ। ਨਾ ਕੋਈ ਨੀਤੀ ਪੁੱਛੀ, ਨਾ ਕਿਸੇ ਨੇ GST ਪੁੱਛੀ, ਨਾ ਕਿਸੇ ਨੇ ਨੋਟਬੰਦੀ ਪੁੱਛੀ, ਨਾ ਕਿਸੇ ਨੇ ਹੋਰ ਬੇਰੁਜ਼ਗਾਰੀ ਦੇ ਅੰਕੜੇ ਪੁੱਛੇ, ਨਾ ਕਿਸੇ ਨੇ CBI ਬਾਰੇ ਪੁੱਛਿਆ, ਨਾ ਕਿਸੇ ਨੇ RBI ਬਾਰੇ ਪੁੱਛਿਆ। ਮੋਦੀ ਹੈ ਤਾਂ ਮੁਮਕਿਨ ਹੈ, ਬਸ ਇਹ ਹਿੰਦੂਤਵ ਦਾ ਏਜੰਡਾ ਸੀ ਤੇ ਮੋਦੀ ਹੈ ਤਾਂ ਉਹਨੇ ਸਭ ਕੁਝ ਮੁਮਕਿਨ ਕਰਕੇ ਦਿਖਾਤਾ। ਇੱਥੇ ਬਾਦਲ ਪਰਿਵਾਰ ਹੈ, ਤੁਸੀਂ ਦੇਖੋ ਕਿ ਅਕਾਲੀ ਦਲ ਸੋਚ ਵੀ ਨਹੀਂ ਸਕਦਾ ਕਿ ਬਾਦਲ ਪਰਿਵਾਰ ਦੇ ਬਿਨਾਂ ਸਾਡੇ ਕੀ ਹੋਂਦਾ। ਹਰਿਆਣੇ ਦੇ ਵਿੱਚ ਕਿਸ ਟਾਈਮ ਚਟਾਲੇ ਹੁੰਦੇ ਸੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਵੀਰਭੱਦਰ ਸਿੰਘ ਹੈ ਤੇ ਦੂਜੇ ਪਾਸੇ ਧੂਮਲ ਪਰਿਵਾਰ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਸੁੰਦਰਾ ਰਾਜੇ ਸਿੰਧੀਆ ਵਾ ਤੇ ਦੂਜੇ ਪਾਸੇ ਅਸ਼ੋਕ ਗਹਿਲੋਤ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਪਾਸੇ ਕਮਲਨਾਥ ਆ, ਦੂਜੇ ਪਾਸੇ ਭਾਜਪਾ ਦੇ ਬੰਦੇ ਆ। ਮਤਲਬ 18-19 ਘਰਾਣੇ ਆ, 16-17 ਹੋਣਗੇ ਜਿਨ੍ਹਾਂ ਦੇ ਬਿਨਾਂ ਸਾਡਾ ਦੇਸ਼ ਸੋਚਦਾ ਵਾ, ਸਾਡੇ ਲੀਡਰ ਸੋਚਦੇ ਆ ਕਿ ਸ਼ਾਇਦ ਇਹਨਾਂ ਬਿਨਾਂ ਅਸੀਂ ਨਹੀਂ ਚੱਲ ਸਕਦੇ। ਤਾਂ ਇਹ ਇੱਕ ਮਾਨਸਿਕ ਖੜੋਤ ਦਾ ਇੱਕ ਬਹੁਤ ਵੱਡਾ ਰੀਜ਼ਨ ਸਮਝਦਾ ਮੈਂ ਸਾਡੇ ਪੋਲੀਟੀਕਲ ਸਿਸਟਮ। ਜੀ, ਮਾਨਸਿਕ ਤੌਰ ਤੇ ਹਜੇ ਵੀ ਗੁਲਾਮ ਆ, ਵੈਸੇ ਆਜ਼ਾਦ ਹੋ ਗਿਆ। ਤਾਂ ਅੱਗੇ ਕੇਜਰੀਵਾਲ ਤੇ ਸਸੋਦੀਆ ਦੀ ਜੇ ਗੱਲ ਕਰੀਏ, ਇਹਨਾਂ ਤੇ 200 ਕਰੋੜ ਦੇ ਘਪਲੇ ਦਾ ਇਲਜ਼ਾਮ। ਦੇਖੋ, ਮਨੋਜ ਤਿਵਾੜੀ ਆ ਉੱਥੇ, ਜਿਹੜਾ ਇੱਥੇ ਦਾ ਦਿੱਲੀ ਦੇ ਵਿੱਚ BJP ਦਾ ਪ੍ਰਧਾਨ ਹੈ, ਤੇ ਸਾਡੇ ਜਿਹੜੇ ਜਿਨ੍ਹਾਂ ਨੂੰ ਪਾਉਣ ਆਉਂਦੀ ਹੈ ਕਿ ਮੀਡੀਆ ਸਾਹਮਣੇ ਗੱਲ ਨਹੀਂ ਹੁੰਦੀ, ਹੰਸਰਾਜ ਹੰਸ ਉੱਥੋਂ ਹੁਣ MP ਚੁਣੇ ਗਏ ਆ ਉਹ, ਤੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਦਿੱਲੀ ਸਰਕਾਰ ਦਾ ਜਿਹੜਾ ਸਿੱਖਿਆ ਵਿਭਾਗ ਹੈ
ਉਹਦੇ ਵਿੱਚ 2000 ਕਰੋੜ ਦਾ ਘਪਲਾ ਹੋਇਆ। ਇਹ ਕਹਿੰਦੇ ਕਿ ਅਸੀਂ RTI ਤੋਂ ਪਤਾ ਲਾਇਆ ਤੇ ਸਕੂਲਾਂ ਦੇ ਜਿਹੜੇ ਕਮਰਿਆਂ ਦਾ ਨਿਰਮਾਣ ਹੋਇਆ ਸੀ, ਜਿਹੜੇ ਕਮਰੇ ਬਣਾਏ ਗਏ ਸੀਗੇ, 2000 ਕਰੋੜ ਰੁਪਇਆ ਵਾਧੂ ਦਿੱਤਾ ਗਿਆ, ਜਿਹੜਾ ਕੰਮ ਸਿਰਫ 892 ਕਰੋੜ ਰੁਪਏ ਦਾ ਹੋ ਸਕਦਾ ਸੀਗਾ। ਇਹ ਕਹਿੰਦੇ ਕਿ ਠੇਕੇਦਾਰਾਂ ਨੂੰ ਜਿਹਦਾ ਠੇਕਾ ਦਿੱਤਾ ਗਿਆ 34 ਬੰਦੇ ਹੈਗੇ ਜਿਹੜੇ ਇਹਨਾਂ ਦੇ ਮਨੀਸ਼ ਸਿਸੋਦੀਆ ਦੇ ਜਾਂ ਕੇਜਰੀਵਾਲ ਦੇ ਰਿਸ਼ਤੇਦਾਰ ਕਹੇ ਜਾ ਸਕਦੇ ਆ। ਨਾਲ ਉਹ ਗੱਲ ਇਹ ਕਹਿੰਦੇ ਹੈ ਕਿ ਜਿਹੜਾ ਇਹਨਾਂ ਨੇ ਕਮਰਿਆਂ ਦੀ ਆਲੀਸ਼ਾਨ ਬੰਗਲੇ ਬਣਵਾਏ ਹੈ ਤੇ ਜਿਹੜੇ ਕਮਰਿਆਂ ਦਾ ਠੇਕਾ ਦਿੱਤਾ ਸੀ ਉਹ ਵੀ ਕਮਰਿਆਂ ਦਾ ਠੇਕਾ ਜਿਹੜਾ ਵਾ ਬਹੁਤ ਵਧਾ ਚੜਾ ਕੇ ਦਿੱਤਾ। ਮੈਂ ਸਮਝਦਾ ਵਾਂ ਕਿ ਭਾਜਪਾ ਜੋ ਮਰਜ਼ੀ ਦੋਸ਼ ਲਾਈ ਜਾਵੇ, ਪਰ ਭਾਜਪਾ ਦੀ ਕੇਂਦਰ ਦੇ ਵਿੱਚ ਸਰਕਾਰ ਹੈ, ED ਇਹਨਾਂ ਕੋਲੇ ਹੈ, CBI ਇਹਨਾਂ ਕੋਲੇ ਹੈ, ਦਿੱਲੀ ਦੀ ਪੁਲਿਸ ਇਹਨਾਂ ਕੋਲੇ ਹੈ। ਜੇਕਰ ਇਹਨਾਂ ਨੂੰ RTI ਤੋਂ ਇਹੋ ਜਿਹੇ ਆંકੜੇ ਮਿਲਦੇ ਆ ਤਾਂ ਜਾਂਚ ਕਰਵਾਈ ਜਾਵੇ। ਕਿਉਂ ਪ੍ਰੈਸ ਕਾਨਫਰੰਸ ਕਰਕੇ ਹੱਲਾ ਮਚਾਇਆ ਵਾ? ਇਹਨਾਂ ਕੋਲੇ ਏਜੰਸੀਆਂ ਵਾ, ਜਾਂਚ ਕਰਵਾਉਣ। ਦੂਜੇ ਪਾਸੇ ਜੇ ਕੇਜਰੀਵਾਲ ਹੋਰੇ ਸਾਫ਼ ਆ, ਜੇ ਉਹਨਾਂ ਨੂੰ ਪਤਾ ਵਾ ਤੇ ਉਹ ਕਹਿ ਦੇਣ ਕਿ ਭਾਈ ਤੁਸੀਂ ਉਹ ਆਪ ਹੀ ਜਾਂਚ ਮੰਗ ਲੈਣ, ਉਹਨਾਂ ਨੂੰ ਲੋੜ ਹੀ ਨਹੀਂ ਕਿਸੇ ਦੀ ਕਿ ਕਿਸੇ ਚੀਜ਼ ਨੂੰ ਡਿਫੈਂਡ ਕਰਨੀ ਜਾਂ ਕਿਵੇਂ। ਸੋ ਕੁੱਲ ਮਿਲਾ ਕੇ ਮੈਨੂੰ ਇਹ ਸਮਝ ਲੱਗਦੀ ਹੈ ਕਿ ਦਿੱਲੀ ਸਰਕਾਰ ਜੇਕਰ ਪੱਖ ਸਾਫ਼ ਹੈ ਤਾਂ ਮਨੋਜ ਤਿਵਾੜੀ ਤੇ ਹੰਸਰਾਜ ਹੰਸ ਦੇ ਦੋਸ਼ਾਂ ਦਾ ਉਹ ਖੰਡਨ ਕਰੇ ਜਾਂ ਫਿਰ ਜਾਂਚ ਦੀ ਮੰਗ ਕਰੇ। ਦੂਜੇ ਪਾਸੇ ਇਹ ਆ ਜਿਹੜੇ ਕਹਿੰਦੇ ਕਿ ਸਿੱਖਿਆ ਦੇ ਮਾਮਲੇ ਦੇ ਵਿੱਚ ਘਪਲਾ ਹੋਇਆ ਜਾਂ 2000 ਕਰੋੜ ਦਾ ਘਪਲਾ ਹੋ ਗਿਆ, ਤਾਂ ਠੀਕ ਹੈ, ਮੈਂ ਮੰਨਦਾ। ਮੈਂ ਇਹ ਨਹੀਂ ਕਹਿੰਦਾ ਕਿ ਮਨੋਜ ਤਿਵਾੜੀ ਜਾਂ ਹੰਸਰਾਜ ਹੰਸ ਝੂਠ ਮਾਰਦੇ ਆ, ਪਰ ਨਾਲ ਇਹ ਕਹਿਣਾ ਕਿ ਇਹ ਦਿੱਲੀ ਸਰਕਾਰ ਤੇ ਵਾਈਟ ਪੇਪਰ ਲਿਆਉਣ ਦੀ ਮੰਗ ਕਰਨ ਔਰ ਨਾਲ ਜਿਹੜੀਆਂ ਏਜੰਸੀਆਂ ਇਹਨਾਂ ਕੋਲੇ ਉਹਨਾਂ ਨੂੰ ਕਹਿਣ ਕਿ ਭਾਈ ਜਾਂਚ ਕਰੋ, ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ, ਭਾਵੇਂ ਦੋਸ਼ੀ ਕੋਈ ਵੀ ਹੈ। ਜੇ ਕੋਈ ਝੂਠ ਮਾਰਦਾ ਉਹ ਵੀ ਸਾਹਮਣੇ ਆਉਣਾ ਚਾਹੀਦਾ, ਜੇ ਕੋਈ ਦੋਸ਼ੀ ਹੈ ਤਾਂ ਉਹ ਵੀ ਸਾਹਮਣੇ ਆਉਣਾ ਚਾਹੀਦਾ। ਜੀ ਬਿਲਕੁਲ। ਤੇ ਇੱਕ ਹੋਰ ਗੱਲ ਕਰਨੀ ਚਾਹੁੰਦੇ ਆ ਕਿ ਜਿਸ ਤਰ੍ਹਾਂ ਬਾਹਰ ਵਿਦੇਸ਼ਾਂ ਦੇ ਵਿੱਚ ਲੋਕ ਤੜਪਦੇ ਫਿਰਦੇ ਕਿ ਪਾਣੀ ਖਤਮ ਹੋ ਰਿਹਾ, ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ, ਤੇ ਲੋਕ ਆ ਜਿਹੜੇ ਬੂੰਦ ਪਾਣੀ ਨੂੰ ਤਰਸਣਗੇ। ਕਿ ਪੰਜਾਬ ਦੇ ਵਿੱਚ ਵੀ ਲੋਕ ਇਹ ਚੀਜ਼ਾਂ ਸੋਚਦੇ ਆ? ਦੇਖੋ, ਪੂਰੇ ਦੇਸ਼ ਦੀ ਗੱਲ ਕਰਾਂਗੇ ਆਪਾਂ। ਸਾਡੇ ਦੇਸ਼ ਦਾ ਜਿਹੜਾ ਨੀਤੀ ਆਯੋਗ ਆ ਨਾ, ਉਹ ਕਹਿੰਦਾ ਕਿ ਪਾਣੀ ਖਤਮ ਹੋ ਜਾਊਗਾ। ਉਹਦੇ ਅੰਕੜੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਪਰ ਨੀਤੀ ਆਯੋਗ ਕਰ ਕੀ ਰਿਹਾ ਵਾ? ਸਰਕਾਰਾਂ ਕੀ ਕਰ ਰਹੀਆਂ? ਪਹਿਲਾਂ ਮੈਂ ਤੁਹਾਨੂੰ ਦੱਸਦਾ ਵਾਂ ਕਿ ਪਾਣੀ ਕਿਵੇਂ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋਊਗਾ। 21 ਸ਼ਹਿਰ ਇਹ ਜਿਹੇ ਜਿਨ੍ਹਾਂ ਦੇ ਵਿੱਚ ਅਗਲੇ ਸਾਲਾਂ ਤੱਕ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਖਤਮ ਹੋ ਜਾਊਗਾ। ਸਰਕਾਰੀ ਥਿੰਕ ਟੈਂਕ ਨੀਤੀ ਆਯੋਗ ਨੇ ਇਹ ਰਿਪੋਰਟ ਜਾਰੀ ਕੀਤੀ ਸੀ ਔਰ ਇਹਦੇ ਅੰਕੜੇ ਮੈਂ ਤੁਹਾਨੂੰ ਦੱਸ ਰਿਹਾ ਵਾਂ। ਔਰ ਇੱਥੋਂ ਦੇ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਪਾਣੀ ਦੇ ਲਈ ਦੂਜੇ ਸ਼ਹਿਰਾਂ ਤੇ ਨਿਰਭਰ ਰਹਿਣਾ ਪਊਗਾ। ਸਾਡੇ ਸੈਂਕੜੇ ਜਲ ਸਰੋਤ ਹੈ ਜਾਂ ਨਦੀਆਂ, ਦਰਿਆ, ਝਰਨੇ ਜਿਹੜੇ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਸੁੱਕ ਜਾਣਗੇ। ਜਿੰਨਾ ਪਾਣੀ ਚੀਨ ਤੇ ਅਮਰੀਕਾ ਮਿਲ ਕੇ ਵਰਤਦੇ ਆ ਧਰਤੀ ਹੇਠਲਾ, ਉਹਨਾਂ ਪਾਣੀ ਇਕੱਲਾ ਭਾਰਤ ਕੱਢ ਲੈਂਦਾ ਜ਼ਮੀਨ ਦੇ ਹੇਠੋਂ। ਤੇ ਜਿਹੜਾ ਅਸੀਂ ਪਾਣੀ ਜ਼ਮੀਨ ਦੇ ਹੇਠੋਂ ਕੱਢਦੇ ਹਾਂ ਉਹਦਾ ਜਿਹੜਾ 99% ਆ ਉਹ ਸਿਰਫ ਖੇਤੀ ਕਾਰਜਾਂ ਵਾਸਤੇ, ਸਿੰਜਾਈ ਦੇ ਲਈ ਵਰਤਿਆ ਜਾਂਦਾ ਜਾਂ ਫਿਰ ਸਾਡੀਆਂ ਇੰਡਸਟਰੀਆਂ ਵਰਤਦੀਆਂ। ਸਿਰਫ 9% ਪਾਣੀ ਇਹ ਜਾਵਾ ਜਿਹੜਾ ਅਸੀਂ ਘਰੇਲੂ ਵਰਤੋਂ ਦੇ ਲਈ ਵਰਤਦੇ ਹਾਂ, ਤੇ ਬਾਕੀ ਜਿਹੜਾ 2% ਆ ਬਚਿਆ ਉਹ ਸਨਅਤੀ ਕਾਰਜਾਂ ਦੇ ਲਈ ਵਰਤਿਆ ਜਾਂਦਾ। ਜਿਹੜਾ ਅਸੀਂ 9% ਘਰੇਲੂ ਕਾਰਜਾਂ ਵਾਸਤੇ ਵਰਤਦੇ ਹਾਂ ਉਹਦਾ ਅਸੀਂ 0% ਉਹ ਰੀਸਾਈਕਲ ਕਰਦੇ ਹਾਂ। ਮਤਲਬ ਜੇ ਇੱਕ ਵਾਰੀ ਵਰਤ ਲਿਆ ਉਹਦੀ ਕਹਾਣੀ ਖਤਮ। ਤਾਂ ਨਾਲ ਇਹ ਵੀ ਹੈ ਕਿ ਜਿਹੜੀ ਕੇਂਦਰੀ ਜਲ ਕਮਿਸ਼ਨ ਹੈ ਜਿਹੜਾ, ਉਹ ਕਹਿੰਦਾ ਕਿ ਹਰ ਸਾਲ 3000 ਬਿਲੀਅਨ ਕਿਊਬਿਕ ਪਾਣੀ ਮੀਟਰ ਦੀ ਲੋੜ ਹੁੰਦੀ ਹੈ ਤੇ ਹਰ ਸਾਲ 4000 ਬਿਲੀਅਨ ਕਿਊਬਿਕ ਮੀਟਰ ਬਰਸਾਤ ਹੁੰਦੀ ਹੈ। ਵਾਧੂ ਇੰਨਾ ਪਾਣੀ ਵਾ ਤੇ ਬਾਵਜੂਦ ਇਸ ਦੇ ਜਲ ਸੰਕਟ ਦੀ ਸਮੱਸਿਆ ਇਸ ਲਈ ਹੈ ਕਿਉਂਕਿ ਅਸੀਂ ਪਾਣੀ ਨੂੰ ਸਹੀ ਤਰੀਕੇ ਨਾਲ ਸੰਭਾਲਦੇ ਨਹੀਂ। ਸਾਡੇ ਦੇਸ਼ ਦੇ ਵਿੱਚ ਘਰਾਂ ਦੇ ਵਿੱਚੋਂ 80% ਪਾਣੀ ਹੈ ਜਾਂ ਜਿਹਨੂੰ ਸੋਧਿਆ ਨਹੀਂ ਜਾ ਸਕਦਾ। ਇਜ਼ਰਾਈਲ ਦੀ ਜੇ ਮੈਂ ਗੱਲ ਕਰਾਂ, ਇਜ਼ਰਾਈਲ ਦੇ ਵਿੱਚ 100% ਪਾਣੀ ਦਾ ਜਿਹੜਾ ਘਰੇਲੂ ਵਰਤੋਂ ਦੇ ਲਈ ਵਰਤਦੇ ਹਾਂ ਆਪਾਂ, ਬਰਤਨ ਸਾਫ਼ ਕਰਨ ਵਾਸਤੇ, ਕੱਪੜੇ ਧੋਣ ਵਾਸਤੇ, ਵਹੀਕਲਸ ਨੂੰ ਧੋਣ ਵਾਸਤੇ, ਤਾਂ ਉਹ 100% ਪਾਣੀ ਦਾ ਸ਼ੁੱਧੀਕਰਨ ਮੁੜ ਤੋਂ ਵਰਤਦੇ ਆ। ਮਤਲਬ ਉਹਨੂੰ ਰੀਸਾਈਕਲ ਕਰਦੇ ਆ, ਉਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਹੋਰ ਕੰਮਾਂ ਦੇ ਲਈ ਵਰਤਦੇ ਆ। ਅਸੀਂ ਸਿਰਫ 8% ਬਰਸਾਤੀ ਪਾਣੀ ਦੀ ਸੰਭਾਲ ਕਰਦੇ ਹਾਂ। ਸਾਡਾ ਦੇਸ਼ ਮਹਾਨ ਭਾਰਤ ਮਾਤਾ ਜਿਹੜੀ ਆ ਉਹ ਸਿਰਫ 8% ਬਰਸਾਤੀ ਪਾਣੀ ਦੀ, ਜਦ ਕਿ 4000 ਬਿਲੀਅਨ ਕਿਊਬਿਕ ਮੀਟਰ ਸਾਡੇ ਬਰਸਾਤ ਹੁੰਦੀ ਹੈ ਇੱਥੇ। ਮੁੱਖ ਦੀ ਗੱਲ ਇਹ ਹੈ ਕਿ ਸਾਡੇ ਜਿਹੜੇ ਸਰੋਤ ਨੇ ਉਹ ਸੁੱਕ ਰਹੇ ਨੇ। ਪਾਣੀ ਜਿਹੜਾ ਵਾ ਅਸੀਂ ਹੇਠੋਂ ਕੱਢ ਕੇ ਸਿੰਜਾਈ ਦੇ ਲਈ ਵਰਤ ਰਹੇ ਹਾਂ। ਜਿਹੜਾ ਸਾਨੂੰ ਵਾਧੂ ਮਿਲਦਾ ਵਾ ਬਰਸਾਤ ਦੇ ਰੂਪ ਦੇ ਵਿੱਚ ਉਹਦੀ ਅਸੀਂ ਸੰਭਾਲ ਨਹੀਂ ਕਰਦੇ। ਤਾਂ ਉਹ ਦਿਨ ਦੂਰ ਨਹੀਂ ਜਦੋਂ ਧਨਾੜ ਜਿਹੜੇ ਆ ਸਾਡੇ ਮੁਲਕ ਦੇ ਕਾਰਪੋਰੇਟ ਘਰਾਣੇ ਉਹ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ, ਪਾਣੀ ਵੇਚਣਗੇ। ਵਿਕਦਾ ਤਾਂ ਹੁਣ ਵੀ ਹੈ ਤੇ ਆਮ ਆਦਮੀ ਹੈ ਜਿਹੜਾ ਉਹ ਧਰਤੀ ਹੇਠੋਂ ਪਾਣੀ ਕੱਢ ਕੇ ਧਰਤੀ ਨੂੰ ਬੰਜਰ ਕਰ ਲੂਗਾ ਤੇ ਬੂੰਦ ਲਈ ਤਰਸ ਜੂਗਾ ਜੇਕਰ ਉਹਨੇ ਸਮੇਂ ਸਿਰ ਅੱਖਾਂ ਨਾ ਖੋਲੀਆਂ। ਮੁੱਢਲੀ ਲੋੜ ਕੀ ਹੈ? ਪਹਿਲੀ ਗੱਲ ਤਾਂ ਸਰਕਾਰਾਂ ਜਿਹੜੀਆਂ ਵਾ ਉਹ ਜਾਤੀ, ਧਰਮ, ਭੇਦਭਾਵ, ਨਸਲੀ ਵਿਤਕਰੇ, ਹੋਰ ਜਿਹੜੇ ਆਪਣੇ ਖੇਤਰੀ ਵਿਤਕਰੇ ਆ ਇਹਨਾਂ ਤੋਂ ਉੱਪਰ ਉੱਠੇ ਤੇ ਪਾਣੀ ਦੀ ਸੰਭਾਲ ਕਰੇ। ਦੂਜੇ ਕਿ ਅਸੀਂ ਕਿੰਨੇ ਦਿਨ ਹੋ ਗਏ ਪਾਣੀ ਦੇ ਮਸਲੇ ਤੇ ਸਾਨੂੰ ਜਦੋਜਹਿਦ ਕਰਦਿਆਂ ਨੂੰ, ਸਰਕਾਰਾਂ ਨੂੰ ਜਗਾਉਂਦਿਆਂ ਨੂੰ। ਕੀ ਕੀਤਾ ਵਾ ਸਰਕਾਰ ਨੇ? ਕੀ ਸਰਕਾਰਾਂ ਪਾਣੀ ਨਹੀਂ ਸੰਭਾਲ ਸਕਦੀਆਂ? ਜਿਹੜਾ ਪਾਣੀ ਮੀਂਹ 'ਚ ਪੈਂਦਾ ਕਿ ਜਦੋਂ
ਕਿਸੇ ਵੀ ਸੁਸਾਇਟੀ ਦਾ ਨਿਰਮਾਣ ਹੁੰਦਾ ਕਿ ਸਰਕਾਰ ਨਹੀਂ ਕਹਿ ਸਕਦੀ ਕਿ ਭਾਈ ਜਿਹੜਾ ਤੁਹਾਡੀਆਂ ਛੱਤਾਂ 'ਤੇ ਪਾਣੀ ਇਕੱਠਾ ਹੋਇਆ ਉਹਨੂੰ ਸੀਵਰ ਦੇ ਵਿੱਚ ਜਾਣ ਦੇ ਨਾਲੋਂ, ਕਿਉਂਕਿ ਉਹ ਪ੍ਰਣਾਲਿਆਂ ਦੇ ਰਾਹੀਂ ਸੀਵਰ ਦੇ ਵਿੱਚ ਜਾਂਦਾ, ਸੀਵਰ ਦੇ ਵਿੱਚ ਜਾਣ ਨਾਲੋਂ ਕੋਈ ਇਹੋ ਜਿਹਾ ਉੱਥੇ ਟੈਂਕ ਬਣਾਇਆ ਜਾਵੇ ਜਿੱਥੇ ਉਹ ਇਕੱਠਾ ਕਰਿਆ ਜਾਵੇ, ਸੋ ਦੈਟ ਕਿ ਉਹਨੂੰ ਬਾਅਦ ਦੇ ਵਿੱਚ ਯੂਜ਼ ਕੀਤਾ ਜਾ ਸਕੇ। ਇਸ ਤਰ੍ਹਾਂ ਬਹੁਤ ਸਾਰੀਆਂ ਸਕੀਮਾਂ ਨੇ ਜਿਨ੍ਹਾਂ ਨਾਲ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਪਰ ਇੱਥੇ ਇਹ ਮੁੱਦਾ ਨਹੀਂ ਹੈ। ਇੱਥੇ ਮੁੱਦਾ ਇਹ ਹੈ ਕਿ ਕਿਸ ਤਰ੍ਹਾਂ ਹਿੰਦੂਤਵ ਦੇ ਏਜੰਡੇ ਦੇ ਨਾਲ ਸੱਤਾ ਤੇ ਕਾਬਜ਼ ਰਿਹਾ ਜਾਵੇ ਔਰ ਚੁਣਿੰਦਾ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆ ਉਹ ਭਾਵੇਂ ਉਹ ਦੱਬੇ ਕਰਜ਼ੇ ਆ, ਭਾਵੇਂ ਉਹ NP ਆ, ਭਾਵੇਂ ਉਹ ਹੋਰ ਕਰਜ਼ੇ ਆ, ਉਹਨਾਂ ਦੇ ਉੱਤੇ ਲੀਕ ਮਾਰੀ ਜਾਵੇ। ਜੀ, ਕੋਈ ਨਾ ਕੋਈ ਨਾਅਰਾ ਲੈ ਕੇ ਵੋਟਾਂ ਲੈਣ ਤੱਕ ਇਹ ਸੀਮਤ ਹੈਗੇ ਆ। ਅਤੇ ਅੱਗੇ ਆਪਾਂ ਪੰਚਾਇਤੀ ਰਾਜ ਪ੍ਰਣਾਲੀ ਦੀ ਜੇ ਗੱਲ ਕਰੀਏ ਕਿ ਬਹੁਤ ਵਧੀਆ ਸੀਗੀ, ਪਰ ਜਿਹੜੇ ਭ੍ਰਿਸ਼ਟ ਅਫਸਰ ਆ ਅਤੇ ਸੱਤਾਧਾਰੀ ਆ ਇਹਨਾਂ ਨੇ ਇਸ ਪ੍ਰਣਾਲੀ ਨੂੰ ਤਬਾਹ ਕਰਤਾ। ਦੇਖੋ, ਇਹਦੇ ਤੇ ਇੱਕ ਸਪੈਸ਼ਲ ਰਿਪੋਰਟ ਵੀ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ ਪੰਜਾਬੀ ਰੇਡੀਓ US ਤੇ। ਤੁਸੀਂ ਜਾਣੋਗੇ ਕਿ ਕਿਵੇਂ ਪੰਚਾਇਤੀ ਰਾਜ ਆ ਜਿਹੜਾ ਉਹ ਹੌਲੀ ਹੌਲੀ ਖਤਮ ਦੀ ਕਗਾਰ ਤੇ ਪਹੁੰਚ ਗਿਆ। ਜਿਹੜੀ ਭ੍ਰਿਸ਼ਟਾਚਾਰੀ ਤੇ ਰਿਸ਼ਵਤਖੋਰੀ ਆ, ਇਹ ਜਿਹੜੇ ਪੰਚਾਇਤੀ ਰਾਜ ਦੇ ਵਿੱਚ ਲੋਕਾਂ ਨੂੰ ਜਿਹੜੇ ਅਧਿਕਾਰ ਮਿਲੇ ਸੀ, ਹੱਕ ਮਿਲੇ ਸੀ ਅਫਸਰਾਂ ਤੋਂ ਜਵਾਬਦੇਹੀ ਦੇ, ਅਫਸਰਾਂ ਤੋਂ ਫੰਡਾਂ ਦੇ ਹਿਸਾਬ ਮੰਗਣ ਦੇ, ਤਾਂ ਉਹ ਲੋਕਾਂ ਨੇ ਤੇ ਭ੍ਰਿਸ਼ਟ ਅਫਸਰਸ਼ਾਹੀ ਨੇ ਤੇ ਸਿਆਸਤਦਾਨਾਂ ਨੇ ਕਿਵੇਂ ਖਤਮ ਕੀਤਾ, ਇਹਦੀ ਬਾਬਤ ਅਸੀਂ ਇੱਕ ਰਿਪੋਰਟ ਤਿਆਰ ਕਰਾਂਗੇ। ਪਰ ਮੈਂ ਤੁਹਾਨੂੰ ਦੱਸਦਾ ਵਾਂ ਕਿ ਹੁਣ ਕੀ ਹੈ ਅਸਲ ਦੇ ਵਿੱਚ। ਕੀ ਹੈ ਕਿ ਜਿਹੜੀ ਸੱਤਾਧਾਰੀ ਕਾਂਗਰਸੀ ਹੈ ਤੇ ਭ੍ਰਿਸ਼ਟ ਅਫਸਰ ਹੈ, ਇਹਨਾਂ ਦੀ ਤਾਨਾਸ਼ਾਹੀ ਨੇ ਲੋਕਤੰਤਰ ਦੀ ਜਿਹੜੀ ਨੀਂਹ ਮੰਨੀ ਜਾਂਦੀ ਹੈ ਪੰਚਾਇਤੀ ਰਾਜ ਪ੍ਰਣਾਲੀ, ਉਹਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਪੋਲੀਟੀਕਲ ਰਿਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਦੱਸ ਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ, ਇਹ ਕਹਿੰਦੇ ਕਿ 2018 ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਹੋਈਆਂ ਸੀ, 9 ਮਹੀਨੇ ਲੰਘ ਗਏ ਆ, ਪਰ ਹਜੇ ਤੱਕ ਨਾ ਤਾਂ ਬਲਾਕ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨਾਂ ਦੀ ਚੋਣ ਕਰਵਾਈ ਗਈ ਹੈ। ਇਸ ਕਰਕੇ ਉਹਦੀ ਦੀ ਸਹੁੰ ਚੁਕਾਉਣ ਦੀ ਜਿਹੜੀ ਪ੍ਰਕਿਰਿਆ ਉਹ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਇਹ ਸਿੱਧੇ ਰੂਪ ਦੇ ਵਿੱਚ ਖੁਦ ਸਰਕਾਰ ਜਮਹੂਰੀ ਸੰਸਥਾਵਾਂ ਨੂੰ ਕਤਲ ਕਰ ਰਹੀ ਹੈ। ਦੂਜੇ ਪਾਸੋਂ ਇਹ ਕਹਿੰਦੇ ਆ ਕਿ ਜਿਹੜੇ ਹਲਕਾ ਇੰਚਾਰਜ ਹੈ ਉਹ ਅਫਸਰਾਂ ਨਾਲ ਮਿਲੇ ਹੋਏ ਹੈ, ਜਿਹੜੇ ਵਿਧਾਇਕ ਹੈ ਉਹ ਲੋਕਾਂ ਵੱਲੋਂ ਰੱਦ ਕੀਤੇ ਹੈ। ਵਿਧਾਇਕ ਵੀ ਹੈ ਪਰ ਕਈ ਜਿੱਤੇ ਨਹੀਂ, ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਸੀ ਉਹਨਾਂ ਨੂੰ ਪਾਵਰਾਂ ਦਿੱਤੀਆਂ ਗਈਆਂ ਤੇ ਉਹ ਅਫਸਰਸ਼ਾਹੀ ਨਾਲ ਮਿਲ ਕੇ ਤਾਨਾਸ਼ਾਹੀ ਤੇ ਉਤਰੇ। ਮਤਲਬ ਜੇ ਉਹਨਾਂ ਨੇ ਕੋਈ ਜਿਹੜਾ ਕੰਮ ਉਹਨਾਂ ਨੇ ਕਿਹਾ ਉਹ ਹੋਊਗਾ, ਇਹ ਨਹੀਂ ਹੋਊਗਾ ਕਿ ਪੰਚਾਇਤ ਆਪਦੀ ਮਰਜ਼ੀ ਨਾਲ ਕਰਾ। ਛਿਮਾਹੀ ਗ੍ਰਾਮ ਸਭਾ ਇਜਲਾਸ ਹੁੰਦਾ ਸਿਰਫ ਕਾਗਜ਼ਾਂ 'ਚ ਦਿਖਾਏ ਜਾ ਰਹੇ ਹੈ ਤੇ ਸਿਰਫ ਗ੍ਰਾਮ ਸਭਾ ਇਜਲਾਸਾਂ ਦੀ ਕਾਗਜ਼ੀ ਖਾਨਾ ਪੂਰਤੀ ਹੁੰਦੀ ਹੈ। ਤੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਮੰਨ ਲਓ ਇੱਕ ਪਿੰਡ ਦੀ ਪੰਚਾਇਤ ਹੈ, ਮੰਨ ਲਓ ਇੱਕ ਇਲਾਕੇ ਦੀ ਬਲਾਕ ਸੰਮਤੀ ਹੈ, ਮੰਨ ਲਓ ਇੱਕ ਬੰਦਾ ਜ਼ਿਲ੍ਹਾ ਪ੍ਰੀਸ਼ਦ ਜਿੱਤਿਆ ਹੋਇਆ, ਉਹ ਕੰਮ ਕਰਵਾਉਣਾ ਚਾਹੁੰਦਾ ਹੈ। ਪਰ ਇੱਥੇ ਕੀ ਹੈ, ਜਿਹੜੇ ਹਾਰੇ ਹੋਏ ਆ ਵੋਟਾਂ ਦੇ ਵਿੱਚ, ਜਿਹੜੇ ਲੋਕਾਂ ਵੱਲੋਂ ਨਖਾਰੇ ਹੋਏ ਲੋਕ ਹੈ, ਉਹ SDM ਤਹਿਸੀਲਦਾਰ ਪਟਵਾਰੀ ਨੂੰ ਕਹਿੰਦੇ ਕਿ ਜੀ ਫਲਾਣਾ ਕੰਮ ਨਹੀਂ ਕਰਨਾ, ਤੇ ਭਾਵੇਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸਰਪੰਚ ਹੈ, ਬਲਾਕ ਸੰਮਤੀ ਵਾਲਾ ਜਾਂ ਜ਼ਿਲ੍ਹਾ ਪ੍ਰੀਸ਼ਦ ਵਾਲਾ, ਉਹ ਕਰਲਾ ਕੇ ਮਰ ਜੇ ਪਰ ਕੰਮ ਉਹੀ ਹੋਣਾ ਜਿਹੜਾ ਹਾਰੇ ਹੋਏ ਬੰਦੇ ਨੇ ਕਹਿਤਾ। ਇਹ ਕੀ ਆ? ਇਹ ਤਾਨਾਸ਼ਾਹੀ ਹੈ। ਮਤਲਬ ਕੈਪਟਨ ਬਣ ਗਿਆ ਤੇ ਉਹ ਵਨ ਐਂਡ ਓਨਲੀ ਆ, ਤੇ ਜਿਹੜਾ ਉਹਦੇ ਹਾਰਿਆ ਹੋਇਆ ਬੰਦਾ ਉਹਦਾ ਹਲਕਾ ਇੰਚਾਰਜ ਥੋਪਿਆ ਹੋਇਆ ਉਹ ਕਹੂਗਾ ਉਹੀ ਹੋਊਗਾ। ਇਹਦਾ ਮਤਲਬ ਲੋਕਾਂ ਕੋਲੇ ਤਾਂ ਕੋਈ ਪਾਵਰ ਹੀ ਨਹੀਂ। ਇਸ ਤਰੀਕੇ ਨਾਲ ਪੰਚਾਇਤੀ ਰਾਜ ਆ ਜਿਹੜਾ ਉਹ ਖਤਮ ਹੋਣ ਦੀ ਕਗਾਰ ਤੇ ਹੈ। ਤਾਨਾਸ਼ਾਹੀ ਸਿਆਸਤ ਉਹ ਭਾਰੂ ਹੋ ਚੁੱਕੀ ਹੈ ਇਸ ਵੇਲੇ ਪੰਚਾਇਤੀ ਰਾਜਾਂ ਤੇ ਪੰਚਾਇਤੀ ਰਾਜ ਸੰਸਥਾਵਾਂ ਤੇ। ਜੀ ਜੀ, ਤੇ ਅੱਗੇ ਪੰਚਾਇਤਾਂ ਦੇ ਬਿਜਲੀ ਦੇ ਬਿੱਲਾਂ ਦੀ ਜੇ ਗੱਲ ਕਰੀਏ ਤਾਂ ਹੁਣ ਮੁਆਫ ਕਰਨ ਦੀ ਤਿਆਰੀ। ਦੇਖੋ, ਇੱਕ ਪਾਸੇ ਸਰਕਾਰ ਕਹਿੰਦੀ ਕਿ ਜੀ ਪਾਣੀ ਬਚਾਓ, ਦੂਜੇ ਪਾਸੇ ਸਰਕਾਰ ਕਹਿੰਦੀ ਹੈ ਕਿ ਜਿਹੜਾ ਇਹਨਾਂ ਨੇ ਪੰਚਾਇਤਾਂ ਨੇ ਬਿਜਲੀ ਦਾ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ, ਉਹ ਵੋਟ ਬੈਂਕ ਦੇ ਦਬਾਅ ਹੇਠ ਆ ਕੇ ਸਰਕਾਰ 400 ਕਰੋੜ ਰੁਪਇਆ ਮਾਫ ਕਰਨ ਦੀ ਤਿਆਰੀ ਦੇ ਵਿੱਚ ਹੈ। ਹੋਣਾ ਕੀ ਚਾਹੀਦਾ ਵਾ ਕਿ ਪਾਣੀ ਦੀ ਸਪਲਾਈ ਨੂੰ 75 ਰੁਪਏ ਇੱਕ ਘਰ ਨੂੰ ਦੇਣੇ ਪੈਂਦੇ ਆ ਮਹੀਨੇ ਦੇ, ਤੇ ਪਾਣੀ ਦੀ ਵਸੂਲੀ ਦਾ ਜ਼ਿੰਮੇਵਾਰ ਜਿਹੜੀ ਦਿੱਤੀ ਸੀ ਉਹ ਸਰਕਾਰ ਨੇ ਪੰਚਾਇਤਾਂ ਨੂੰ ਦਿੱਤੀ। ਪੰਚਾਇਤਾਂ ਦਾ ਕੀ ਕੰਮ? ਪੰਚਾਇਤਾਂ ਦਾ ਜਿਹੜੇ ਪੈਸੇ ਲੱਗਦੇ ਉਹਨਾਂ ਦਾ ਕਦੇ ਹਿਸਾਬ ਕਿਤਾਬ ਨਹੀਂ ਦੇ ਸਕੀਆਂ, ਚੰਦ ਪੰਚਾਇਤਾਂ ਪੰਜਾਬ ਦੀਆਂ ਨੂੰ ਛੱਡ ਕੇ। ਤੇ ਇਹ ਜਿਹੜੇ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਬਿੱਲ ਆ ਉਹ ਕਿੱਥੋਂ ਕਰਾ ਲੈਣਗੀਆਂ? ਔਰ ਮੋਟਰਾਂ ਬੰਦ ਪਈਆਂ ਵਾ, ਕਿਸੇ ਪਿੰਡ 'ਚ ਪਾਣੀ ਹੈ ਨਹੀਂ ਗਾ, ਉਹ ਮਹਿਕਮਾ ਕਹਿੰਦਾ ਕਿ ਬਿੱਲ ਭਰੋ, ਆਪਦਾ ਕਨੈਕਸ਼ਨ ਲਵਾ ਲਓ। ਦੂਜੇ ਪਾਸੇ 400 ਕਰੋੜ ਰੁਪਇਆ ਹੋ ਗਿਆ ਬਲਵਿੰਦਰ ਜੀ, ਜਿਹੜਾ ਇਹ ਜਿਹਦੇ 'ਚ ਮਹਿਕਮਾ ਡਿਫਾਲਟਰ ਹੈ ਔਰ ਸਰਕਾਰ ਕਹਿੰਦੀ ਹੈ ਕਿ ਪੰਚਾਇਤਾਂ ਨੇ ਦੇਣਾ ਸੀ, ਹੁਣ ਪੰਚਾਇਤਾਂ ਨੇ ਨਹੀਂ ਦੇਣਾ। ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਾ ਲਓ ਕਿ ਜੇਕਰ ਕੋਈ ਬੰਦਾ ਮੇਰੇ ਵਰਗਾ ਡਿਫਾਲਟਰ ਆ, ਉਹਨੇ ਬਿੱਲ ਨਹੀਂ ਭਰਿਆ ਤੇ ਉਹਦਾ ਬਿੱਲ ਮਾਫ ਹੋ ਗਿਆ, ਉਹ ਪਾਣੀ ਬਚਾਊਗਾ? ਕਦੇ ਨਹੀਂ ਬਚਾਉਂਦਾ। ਉਹ ਕਹੂਗਾ ਯਾਰ ਫਰੀ ਦਾ ਡੋਲੀ ਚਲੋ ਠੀਕ ਹੈ, ਜਦੋਂ ਬਿੱਲ ਹੀ ਨਹੀਂ ਕਿਸੇ ਨੇ ਭਰਨਾ। ਤੇ ਜੇਕਰ ਲੋਕਾਂ ਨੂੰ ਇੱਦਾਂ ਹੀ ਖੁੱਲ੍ਹੇ ਹੀ ਛੱਡਣਾ ਵਾ ਤੁਸੀਂ, ਤਾਂ ਫਿਰ ਮੇਰਾ ਖਿਆਲ ਹੈ ਕਿ ਜਿਹੜਾ ਤੁਸੀਂ ਪਾਣੀ ਬਚਾਉਣ ਦੀਆਂ ਗੱਲਾਂ ਕਰਦੇ ਹੋ ਜਾਂ ਹੋਰ ਟਰਾਂਸਪੇਰੈਂਸੀ ਦੀਆਂ ਗੱਲਾਂ ਕਰਦੇ ਹੋ, ਉਹ ਜਸਟ ਇੱਕ ਫਾਰਮੈਲਿਟੀ ਆ। ਵੋਟ ਬੈਂਕ ਦੇ ਸਾਹਮਣੇ ਤੁਸੀਂ ਗੋਡੇ ਟੇਕੀ ਜਾਂਦੇ ਹੋ। 400 ਕਰੋੜ ਰੁਪਇਆ ਭਰ ਦੇਣਗੇ, ਸਰਕਾਰ ਭਰ ਦੂ ਜਾਂ ਮਾਫ ਕਰ ਦੂ, ਠੀਕ ਹੈ ਮੈਂ ਸਮਝ ਜਾਣਾ। 400 ਕਰੋੜ ਰੁਪਇਆ ਕਿਹਦਾ ਵਾ? ਲੋਕਾਂ ਦਾ ਹੀ ਹੈ। ਲੋਕਾਂ ਦਾ ਇੱਕ ਜੇਬ 'ਚ ਪੈਸੇ ਪਾ ਕੇ ਗੀਜੇ ਥਾਣੀ ਤੁਸੀਂ ਪੈਸੇ ਕੱਢੀ ਜਾਂਦੇ ਆ ਸਿਰਫ ਵੋਟਾਂ ਕਰਕੇ। ਇਹ ਨੁਕਸਾਨ ਆ ਆਮ ਲੋਕਾਂ ਦਾ। ਇਹ ਨਹੀਂ ਹੋਣਾ ਚਾਹੀਦਾ। ਹੋਣਾ ਚਾਹੀਦਾ ਕਿ ਤੁਸੀਂ ਲੋਕਾਂ ਨੂੰ ਜਾਗਰੂਕ ਕਰੋ ਪਾਣੀ ਦੀ ਸੰਭਾਲ ਬਾਰੇ, ਪਾਣੀ ਦੇ ਬਿੱਲਾਂ ਬਾਰੇ, ਬਿੱਲ ਭਰੋ ਔਰ ਪਾਣੀ ਦੇ ਬਾਰੇ ਸਰਕਾਰਾਂ ਤੋਂ ਸਰਵਿਸ ਲਓ। ਪਰ ਸਰਕਾਰ ਕਹਿੰਦੀ ਹੈ ਕਿ ਨਹੀਂ ਅਸੀਂ ਖਾਈ ਜਾਂਦੇ ਤੁਸੀਂ ਖਾ ਲਓ।
ਢਾਂਚਾ ਤਬਾਹ ਕਰ ਦਿਓ ਜੀ। ਬਣੂਗਾ ਕੀ ਪੰਜਾਬ ਦਾ ਦੇਖਿਆ ਜਾਏ ਤਾਂ। ਅੱਗੇ ਗੱਲ ਕਰਦੇ ਹਾਂ ਵੀ ਜਿਸ ਤਰ੍ਹਾਂ ਨੌਜਵਾਨ ਆ ਉਹ ਵਿਦੇਸ਼ਾਂ ਨੂੰ ਭੱਜ ਰਹੇ ਆ, ਜਿੰਨੇ ਵੀ ਵਿਦਿਆਰਥੀ ਆ, ਪਰ ਜਿਹੜੇ ਇੰਜੀਨੀਅਰਿੰਗ ਕਾਲਜ ਆ ਉਹ ਖਾਲੀ ਹੋ ਗਏ। ਦੇਖੋ 1.25 ਲੱਖ ਵਿਦਿਆਰਥੀ ਜਾ ਰਿਹਾ ਜੀ ਇਸ ਵੇਲੇ ਵਿਦੇਸ਼ਾਂ ਨੂੰ, ਪੰਜਾਬ ਦੇ ਡਿਫਰੈਂਟ ਏਰੀਆਜ਼ ਦੇ ਵਿੱਚੋਂ, ਫਿਰੋਜ਼ਪੁਰ, ਗੁਰਦਾਸਪੁਰ, ਲਹਿਰਾਗਾਗਾ, ਮਲੋਟ, ਬਠਿੰਡਾ, ਸੰਗਰੂਰ, ਪਟਿਆਲਾ, ਬਰਨਾਲਾ, ਜਿੰਨੇ ਮਰਜ਼ੀ, ਅੰਮ੍ਰਿਤਸਰ, ਖੇਮਕਰਨ, ਪੱਟੀ, ਤਰਨਤਾਰਨ, ਜਿੰਨਾ ਮਰਜ਼ੀ ਪੰਜਾਬ ਦਾ ਇਲਾਕਾ ਗਿਣ ਲਓ। ਖਾਸ ਕਰਕੇ ਇਹ ਇਲਾਕਾ ਜਿੱਥੇ ਇੰਜੀਨੀਅਰਿੰਗ ਕਾਲਜ ਜਿਹੜੇ ਆ ਉੱਥੇ ਇਸ ਵੇਲੇ ਘੁੱਗੀਆਂ ਕਬੂਤਰ ਬੋਲੀ ਜਾਂਦੇ ਆ। ਜ਼ਿਆਦਾਤਰ ਇੰਜੀਨੀਅਰਿੰਗ ਕਾਲਜ ਹੈ ਜਾਂ ਜਿੱਥੇ 50% ਦਾਖਲੇ ਨਹੀਂ, 40% ਤੋਂ ਘੱਟ ਦਾਖਲੇ ਹੋਏ, ਜਿੱਥੇ ਅੱਧੀਆਂ ਸੀਟਾਂ ਵੀ ਨਹੀਂ ਭਰੀਆਂ। ਤੇ ਇੰਜੀਨੀਅਰਿੰਗ ਕਾਲਜਾਂ ਕੋਲੇ ਜਿਹੜਾ ਫੰਡ ਆ ਉਹਨਾਂ ਦੀ ਕਮੀ ਆ ਗਈ, ਕਿਉਂਕਿ ਇਹਨਾਂ ਨੂੰ ਸਮੇਂ-ਸਮੇਂ ਸਿਰ ਸਰਕਾਰ ਫੰਡ ਮੁਹੱਈਆ ਕਰਵਾਉਂਦੀ ਹੈ ਸੋ ਦੈਟ ਕਿ ਵਿਦਿਆਰਥੀਆਂ ਨੂੰ ਸਕੋਲਰਸ਼ਿਪ ਦੇ ਰੂਪ ਦੇ ਵਿੱਚ, ਵਜ਼ੀਫਾ ਦੇ ਰੂਪ। ਪਰ ਆਲਮ ਕੀ ਹੈ, ਰੁਜ਼ਗਾਰ ਹੈ ਨਹੀਂਗਾ। ਕੀ ਕਰੂਗਾ ਬੀਟੈਕ ਕਰਕੇ ਬੰਦਾ, ਇੰਜੀਨੀਅਰਿੰਗ ਕਰਕੇ ਕੀ ਕਰੂਗਾ, ਐਮਟੈਕ ਕਰਕੇ, ਜਦੋਂ 7,000 ਤੇ ਕੌਣ ਲੱਗਦਾ ਵਾ, 5-7 ਹਜ਼ਾਰ ਤੇ ਨੌਕਰੀ ਮਿਲਦੀ ਆ, ਉਹਦੇ ਵਿੱਚ ਉਹਦਾ ਪੈਟਰੋਲ ਦਾ ਖਰਚਾ, ਡੀਜ਼ਲ ਦਾ ਖਰਚਾ ਜਾਂ ਹੋਰ ਹੀ ਪੂਰਾ ਹੁੰਦਾ। ਨਿਰਾਸ਼ਾਮਈ ਲੋਕ ਨੇ। ਦੂਜੇ ਪਾਸੇ ਲਾਅ ਐਂਡ ਆਰਡਰ ਆ, ਨਸ਼ੇ ਦੀ ਸਮੱਸਿਆ ਵਾ, ਬੇਰੁਜ਼ਗਾਰੀ ਬਹੁਤ ਵੱਡਾ ਸੰਕਟ ਆ। ਤਾਂ ਜਿਹੜਾ ਪੰਜਾਬ ਦਾ ਯੂਥ ਆ ਉਹ ਨਿਰਾਸ਼ਾ ਦੇ ਆਲਮ ਦੇ ਵਿੱਚ, ਉਹਨੂੰ ਲੱਗਦਾ ਕਿ ਇੱਥੇ ਮੇਰਾ ਰਹਿ ਕੇ ਕੁਛ ਨਹੀਂ ਬਣਨਾ। ਲੋਕ ਜ਼ਮੀਨਾਂ ਗਹਿਣੇ ਕਰਕੇ, ਪੈਲੀਆਂ ਵੇਚ-ਵੇਚ ਕੇ ਬਾਹਰ ਨੂੰ ਜਾ ਰਹੇ ਆ, ਵਿਦੇਸ਼ਾਂ ਵੱਲ ਪੜ੍ਹਾਈ ਕਰ ਰਹੇ ਆ। ਉਹਦੇ ਲਈ ਜ਼ਿੰਮੇਵਾਰ ਕੌਣ ਆ? ਹਰੇਕ ਬੰਦੇ ਦਾ ਸੁਪਨਾ ਹੁੰਦਾ ਕਿ ਮੈਂ ਆਪਣੀ ਧਰਤੀ ਤੇ ਵਸਾਂ, ਪਰ ਹਿਜਰਤ ਸਾਡੀ ਮਜਬੂਰੀ ਹੋ ਚੁੱਕੀ। ਸਰਕਾਰਾਂ ਜਾਗਣ, ਪੋਲੀਟੀਕਲ ਸਿਸਟਮ ਸਹੀ ਹੋਵੇ ਤਾਂ ਇਹ ਕੁਛ ਬਚ ਸਕਦਾ। ਪਰ ਜਿਹੜੇ ਹਿਸਾਬ ਨਾਲ ਅਸੀਂ ਕਿਸਾਨੀ ਗਵਾ ਰਹੇ ਹਾਂ, ਜਿਹੜੇ ਹਿਸਾਬ ਨਾਲ ਅਸੀਂ ਜਵਾਨੀ ਗਵਾ ਰਹੇ ਹਾਂ, ਜਿਹੜੇ ਹਿਸਾਬ ਨਾਲ ਅਸੀਂ ਪਾਣੀ ਗਵਾ ਰਹੇ ਹਾਂ, ਮੇਰਾ ਖਿਆਲ ਹੈ ਕਿ ਜਿਹੜੇ ਆਉਣ ਵਾਲੇ ਦਿਨ ਆ ਉਹ ਸਾਡੇ ਕੋਈ ਬਹੁਤੇ ਚੰਗੇ ਨਹੀਂ, ਜਿਹੜੇ ਹਿਸਾਬ ਨਾਲ ਸਾਡੇ ਮੌਜੂਦਾ ਹਾਲਾਤ ਨੇ। ਲੋੜ ਹੈ ਅੱਜ ਜਿਹੜੀ ਸਾਡੀ ਡਰੇਨ ਹੋ ਰਹੀ ਆ ਉਹਨੂੰ ਰੋਕਣ। ਜੀ ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ। ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਜਿਹੜੇ ਸਾਡੇ ਨਾਲ ਪ੍ਰਵੀਨ ਜੀ ਕੀਤੀਆਂ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।